ਗੱਲ ਕਰਦਾ ਈਰਾਨ ਦੇ ਵਿੱਚ ਹੋ ਰਹੇ ਰੋਸ ਮੁਜ਼ਾਹਰਿਆਂ ਦੇ ਬਾਰੇ। ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਹੁਣ ਤੱਕ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਹ ਭੇਤ ਬਣਿਆ ਹੋਇਆ ਹੈ। ਦੁਨੀਆ ਭਰ ਦੀਆਂ ਬੇਸ਼ੱਕ ਨਿਊਜ਼ ਵੈਬਸਾਈਟਸ ਇਸ ਘਟਨਾਕ੍ਰਮ ਨੂੰ ਰਿਪੋਰਟ ਤਾਂ ਕਰ ਰਹੀਆਂ ਨੇ, ਪਰ ਹਾਲੇ ਤੱਕ ਸਹੀ ਡੈਥ ਟੋਲ ਪਤਾ ਨਹੀਂ ਲੱਗ ਸਕਿਆ। ਬਹੁਤ ਸਾਰੀਆਂ ਨਿਊਜ਼ ਵੈਬਸਾਈਟਸ ਅਜਿਹੀਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਹੁਣ ਤੱਕ 600 ਤੋਂ ਵੱਧ ਲੋਕ ਮਾਰੇ ਗਏ ਨੇ, ਕੁਝ 780 ਕਹਿ ਰਹੀਆਂ ਨੇ, ਕੁਝ 800 ਤੋਂ ਪਾਰ ਤੇ ਕਈ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਤਾਂ ਦਾ ਜਿਹੜਾ ਉਹ ਦਾਅਵਾ ਕਰਦੀਆਂ ਨੇ। ਬੇਸ਼ੱਕ ਦੁਨੀਆ ਭਰ ਦੇ ਵਿੱਚ ਇਹਦੀ ਰਿਪੋਰਟਿੰਗ ਹੋ ਰਹੀ ਹੈ, ਪਰ ਦੀ ਨਿਊਯਾਰਕ ਟਾਈਮਸ, CNN, ਫੌਕਸ ਨਿਊਜ਼, ਇਹਦੇ ਨਾਲ AP ਤੇ ਟਾਈਮ ਮੈਗਜ਼ੀਨ ਤੋਂ ਇਲਾਵਾ ਅਲ ਜਜ਼ੀਰਾ, ਦਾ ਟ੍ਰਿਬਿਊਨ ਵਰਗੇ ਜਿਹੜੇ ਅਦਾਰੇ ਨੇ ਉਹ ਵੱਖ-ਵੱਖ ਤਰ੍ਹਾਂ ਦਾ ਜਿਹੜਾ ਅੰਕੜਾ ਨੇ ਡੈਥ ਟੋਲ ਦੇ ਪ੍ਰਤੀ ਦੇ ਰਹੇ ਨੇ। ਕਈ ਤਾਂ 1000 ਤੋਂ ਵੱਧ ਮੌਤਾਂ ਦਾ ਖਦਸ਼ਾ ਪ੍ਰਗਟਾ ਰਹੇ ਨੇ। ਪਰ ਇੱਕ ਤਾਜ਼ਾ ਖਬਰ ਜਿਹੜੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਵਾਲੇ ਦੇ ਨਾਲ ਆ ਰਹੀ ਆ, ਉਸ ਖਬਰ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਨੈਗੋਸੀਏਸ਼ਨ ਕਰਨ ਨੂੰ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਹ ਬਿਆਨ ਹੈ ਕਿ ਇਸ ਤੋਂ ਬਾਅਦ ਮੌਤਾਂ ਦਾ ਇਹ ਸਿਲਸਿਲਾ ਰੁਕ ਸਕੇਗਾ। ਕਿ ਇਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਕਦੇ ਸਹੀ ਅੰਕੜੇ ਵੀ ਦੁਨੀਆ ਸਾਹਮਣੇ ਪਤਾ ਲੱਗ ਸਕਣਗੇ। ਬੇਸ਼ੱਕ ਰਾਜ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਰਜੀਮ ਦਾ, ਕਿਸੇ ਵੀ ਧਾਰਮਿਕ ਸਿਆਸਤ ਦਾ ਜਾਂ ਉੱਥੇ ਡੈਮੋਕ੍ਰੇਸੀ ਹੈ, ਪਰ ਇਸੇ ਤਰੀਕੇ ਦੇ ਨਾਲ ਲੋਕਾਂ ਦਾ ਮਾਰੇ ਜਾਣਾ ਬੇਹੱਦ ਮੰਦਭਾਗਾ ਹੈ। ਦੁਨੀਆ ਭਰ ਦੇ ਵਿੱਚ ਇਨਸਾਫ ਪਸੰਦ ਲੋਕ ਈਰਾਨ ਦੇ ਵਿੱਚ ਹੋ ਰਹੀਆਂ ਮੌਤਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਨੇ।